अस्सलाम वालेकुम जी वीरो की हाल है ठीक ठाक हो। मैं थोड़ा वीर साकम महर यूट्यूब चैनल सांझा पंजाब देख दी अखा सुन दे कन्ना नूं साकम महर दा सलाम पहुंचे। अज असीं पहुंचे हैं चक 46 सखीरा जिहड़ा कि गोजरा समुंदरी रोड ते आ ते तकरीबन सैंसरे स्टाप तो लथ के तकरीबन 3 किलोमीटर के फासले ते हाँ सी ते ए बाग दे अंदर बैठे अमरूदां दा देख रहे होना तुसीं आ भाई हुणी अमरूद जिहड़े आ डल्लां दे अंदर ला रहे आ ते ये जाएगा मंडी अमरूद ते इन्हां नाल गलबात करते हैं कि क्या अमरूद के अंदर या ला लो कि गर्मियां के अंदर जामन या इस तो इलावा होर भी जितने भी फल वा जिहड़े खास तौर पर आम पिंडां दे विच आम रूटीन नाल लाए जांदे ने उन्हां दे विचों भी कोई प्रॉफिट अच्छी आउंदी है कि या कि उन्हों भी माफिया जिहड़ा वा गेड़ा दई जाण लिया। इन्हां दा कोई रेट अच्छे होने चाहिए, इस तरह के रेट होने चाहिए मुनासब कि उन्होंने अगे खरीदण वाला भी जिहड़ा वो भी आसानी ना खरीद सके ते जिहड़ा किसान ने जिमींदार ने जिहड़ा ओहदा खर्चा कीता वा ओहदे ते खादां दा स्प्रेवां दा हुण इह अमरूद ही है ते भी स्प्रेवां होणीआं ने। असीं देखदे होणे बाग दे अंदर काफ़ी अमरूद जिहड़े ना थल्ले घिरे आ ते इन्हां नूं स्प्रे दी कमी आ या ला लो कि अपना इहदे विच जे कीड़ा पैणा ओहदे वास्ते भी स्प्रे होनी आ ते इहदा अखराजात जिहड़े जिन्ने भी आ इन्हां नूं सारिआं नूं इन्हां ने इहदे विचों ही पूरा करना ना। इहदा रेट कोई अच्छा मार्केट च लगेगा, मंडी च रेट अच्छा लगेगा ते इन्हां नूं भी जिहड़ा वा ਉਹਦੇ ਵਿੱਚ प्रॉफिट अच्छी आ जाएगी, ਇਹਨਾਂ ਦੇ अखराजात पूरे होणगे। अगर ਇਹਨਾਂ ਦੇ अखराजात ही पूरे नहीं ਹੁੰਦੇ ਤੇ ਇਹਨਾਂ ਦੇ ਅਮਰੂਦ ਨੂੰ ਜਾਂ ਇਸ ਤੋਂ ਇਲਾਵਾ ਕੋਈ ਵੀ ਫਲ ਵਾ ਜਾਂ ਕੋਈ ਵੀ ਫਸਲ ਆ ਉਹਨੂੰ ਕਾਸ਼ਤ ਕਰਨ ਦਾ ਫਿਰ ਫਾਇਦਾ ਤੇ ਕੋਈ ਨਾ ਹੋਇਆ ਨਾ। ਉਹ ਤੇ ਇੱਕ ਕਾਰਵਾਈ ਹੈ ਨਾ ਬਸ ਕਿ ਕਾਏ ਆ ਮਰੱਬੇ ਦੇ ਵਿੱਚ ਜਾਂ ਡੇਰੇ ਆਏ ਆ ਤੇ ਅੱਜ ਕੰਮ ਕਰਨ ਕੇ ਚੱਲੇ ਆ। ਦੇਖਣ ਵਾਲੇ ਕਹਿਣਾ ਵੀ ਬੱਲੇ ਬੱਲੇ ਬਈ ਇਹਦਾ ਅਮਰੂਦਾਂ ਦਾ ਬਾਗ ਆ, ਇੰਨੇ ਏਕੜ ਦੇ ਵਿੱਚ ਰਕਬਾ ਹੀ ਇੰਨਾ ਇਹਨੇ ਅਮਰੂਦ ਲਾਇਆ, ਇੰਨਾ ਫਲੂਟਰ ਲਾਤਾ, ਇੰਨਾ ਕਿੰਨੂ ਲਾਤਾ, ਇੰਨਾ ਗ੍ਰੇਟ ਲਾਤਾ, ਮਗਰੋਂ ਤਾਂ ਉਹਨੂੰ ਪੁੱਛੇ ਤੇ ਉਹ ਵਿਚਾਰਾ ਭਵੇ ਉਹ आके भी मैं तो परसों का भुखा वा, मैं तो रोटी नहीं खाधी इसे दे विच ही कि भी मैनू रेट नहीं सही लगन डिया। ते इन्हां दे नाल आपां हुण गलबात करदे आ भी इन्हां दी आप बीती इन्हां दे नाल ते इन्हां को सही पता लगेगा सानू भी की कहंदे ने। अस्सलाम वालेकुम जी। मैं ला लो सा जी होर सर की हाल है ठीक ठाक हो, सेहत ठीक है जी? शुक्र अल्लाह। अपना नाम की है जी? जवेद। जवेद। ते अपना इलाका केड़ा जी? नारा डाडा 228। नारा डाडा 228 228 ਚੋਂ ਆ ਕੇ ਤੁਸੀਂ ਇੱਥੇ ਸਕੀਰੇ ਪਿੰਡ ਦੇ ਵਿੱਚ ਲਿਆ ਆ ਬਾਗ ਹੈ ਤੇ ਇਹ ਬਾਗ ਦੇ ਵਿੱਚੋਂ ਜੀ ਤੁਸੀਂ ਇਹ ਮੁੱਲ ਲਿਆ ਵਾ ਤੇ ਇਹਦੇ ਵਿੱਚੋਂ ਕੋਈ ਪ੍ਰੋਫਿਟ ਹੈ ਤੁਹਾਨੂੰ? ਅੱਗੇ ਕੋਈ ਮੰਡੀ ਦਾ ਰੇਟ ਵੀ ਆਪਣਾ ਜਿਹੜਾ ਤੁਹਾਡੇ ਅਖਰਾਜਾਤ ਆ ਇਹ ਕੱਢ ਕੇ ਇਹ ਡੱਲਾਂ ਵੀ ਤੁਸੀਂ ਮੁੱਲ ਲੈਂਦੇ ਹੋਵੋਗੇ ਅਕਸਰ ਤੇ ਉਸ ਤੋਂ ਬਾਅਦ ਕੋਈ ਮਜ਼ਦੂਰ ਵੀ ਲਾਉਂਦੇ ਹੋਵੋਗੇ ਜਿਨ੍ਹਾਂ ਨੇ ਬਾਗ ਤੋੜ ਕੇ ਤੁਹਾਨੂੰ ਦੇਣਾ, ਔਰ ਇਕੱਲੇ ਬੰਦੇ ਦਾ ਤਾਂ ਕੰਮ ਨਹੀਂ ਹੈ। ਹਾਂਜੀ ਤੇ ਇਹ ਕੀ ਇਹਦਾ ਤੁਹਾਡਾ ਕੀ ਹਿਸਾਬ ਕਿਤਾਬ, ਕੋਈ ਅਖਰਾਜਾਤ ਪੂਰੇ ਹੋ ਰਹੇ ਆ, ਕੋਈ ਰੇਟ ਮਾਰਕੀਟ 'ਚ ਅੱਛਾ ਮੰਡੀ 'ਚ ਲੱਗ ਰਿਹਾ ਇਹਨਾਂ ਦਾ ਕਿ ਨਹੀਂ? ਇਹ ਸਮੋਕ ਦੀ ਵਜ੍ਹਾ ਨਾਲ ਨਾ ਅਮਰੂਦ ਦਾ ਥੱਲੇ ਘੇਰਾ ਪਿਆ। ਅੱਛਾ ਜੀ। ਰੰਗ ਦੇਖੋ ਕਿਦਾਂ। ਹਾਂਜੀ ਹਾਂਜੀ ਰੰਗ ਪੀਲਾ ਹੋਇਆ ਇਹਨਾਂ ਦਾ। ਇਹਦੀ ਵਜ੍ਹਾ ਨੇ ਗਾਹਕੀ ਵੀ ਹੈ ਨਹੀਂ ਸੀ ਘੱਟ, ਯਾਨੀ ਕਿ ਗਾਹਕ ਫਿਰ ਏਡਾ ਅਮਰੂਦ ਮਿੱਠਾ ਵੀ ਹੈ ਨਹੀਂ ਗਾ। ਹਾਂ ਇਸ ਵਜ੍ਹਾ ਨਾਲ ਰੇਟ ਘੱਟ ਮਿਲ ਰਿਹਾ ਵਾ, ਪੂਰੇ ਪਾਰੀ ਹੋ ਰਹੇ ਵੀ ਡੱਬਿਆਂ ਦਾ ਖਰਚਾ ਬੰਦਿਆਂ ਦਾ ਖਰਚਾ ਇਹੀ ਪੂਰਾ ਹੋ ਰਿਹਾ ਫਿਲਹਾਲ। ਯਾਨੀ ਕਿ ਮੌਸਮ ਜਿਹੜਾ ਵਾ ਇਹਨੂੰ ਨੂੰ ਵੀ ਅਮਰੂਦ ਨੂੰ ਵੀ ਫਲ ਨੂੰ ਵੀ ਜਿਹੜੀ ਧੁੱਪ ਜ਼ਰੂਰੀ ਆ, ਧੁੱਪ ਇਹਦੇ ਵਾਸਤੇ ਵੀ ਯਾਨੀ ਕਿ ਜ਼ਰੂਰੀ ਆ। ਜਿਹੜਾ ਸਮੋਕ ਪੈਣ ਲਈ ਇਹ ਨੁਕਸਾਨ ਹੈ ਇਹਦੇ ਵਾਸਤੇ। ਤੇ ਇਹ ਜਿਹੜਾ ਹੁਣ ਥੱਲੇ ਘਿਰਨ ਡਿਆ ਵਾ ਫਲ ਸਾਰਾ ਬਹੁਤ ਆ ਥੱਲੇ ਮੈਂ ਦੇਖਿਆ ਨਿੱਕੇ ਵੀ ਬਹੁਤ ਡਿਗਣ ਦੇ ਕੱਚੇ। ਹਾਂ ਘਿਰਿਆ ਵਾ ਤੇ ਇਹਦੇ ਵਾਸਤੇ ਕੋਈ ਸਪਰੇਅ ਵਗੈਰਾ ਨਹੀਂ ਹੁੰਦੀ ਜਵੇਦ ਭਾਈ? ਇਹ ਘੇਰਾ ਜਿਹੜਾ ਸਮੋਕ ਨਾਲ ਹੀ ਘੇਰਾ ਪਿਆ। ਠੀਕ ਤੇ ਇਹ ਅਮਰੂਦ ਹੈ ਹੁਣ ਜਿਹੜੇ ਆ ਮਸਲਨ ਇਹਦੇ ਚੋਂ ਕਈ ਆ ਜਿਹੜਾ ਪੱਕਾ ਵਾ ਇਹਨੂੰ ਕੀੜਾ ਤੇ ਨਹੀਂ ਏਦਾਂ ਪਿਆ ਜਾਂਦਾ ਵਿੱਚ? ਨਹੀਂ ਉਹ ਗੰਡਲੂ ਹੁੰਦਾ, ਇੱਕ ਕੀੜਾ ਹੁੰਦਾ ਉਹਦੇ, ਉਹਦੀ ਸਪਰੇਅ ਨਹੀਂ ਹੁੰਦੀ, ਕਾਣ ਦੀ ਹੁੰਦੀ ਆ। ਉਹ ਗਰਮੀਆਂ ਨੂੰ ਕਰੀ ਕਾਣ ਦੀ ਸਪਰੇਅ ਦੀ ਹੁੰਦੀ। ਠੀਕ ਹੋ ਗਿਆ। ਦੇਖੋ ਨਾ ਹਾਂ ਇਹਦੇ ਚ ਇੱਕ ਹੁੰਦਾ। ਤੇ ਜੇ ਅਸੀਂ ਤੁਹਾਨੂੰ ਇਸ ਪੁੱਛੀਏ ਵੀ ਸਪਰੇਅ ਨੂੰ ਕਿਹੜੀ ਹੁੰਦੀ ਆ ਕਾਣ ਵਾਸਤੇ, ਜੇ ਕੋਈ ਬੰਦਾ ਸਾਡੀ ਵੀਡੀਓ ਦੇਖਦਾ ਪੁੱਛਦਾ ਵਾ? ਸਨੀ ਟੈਕਸ ਹੋ ਗਈ ਆ, ਮੁੜ ਕੇ ਤੋਂ ਇੱਕ ਫੁੱਲ ਕਰੰਟ ਹੋ ਗਈ ਆ। ਸਨੀ ਟੈਕਸ, ਫੁੱਲ ਕਰੰਟ ਕਾਣ ਵਾਸਤੇ। ਹਾਂਜੀ ਤੇ ਹੋਰ ਕਿਹੜੀ ਦੱਸੀ ਤੁਸੀਂ? ਫੁੱਲ ਕਰੰਟ ਆ, ਰੇਜ਼ਰ ਆ। ਕਿਹੜੀ ਦੱਸ ਰਹੇ ਜੀ ਤੁਸੀਂ? ਇਹ ਭਾਈ ਹੁਣੀ ਇੱਕ ਰੇਜ਼ਰ ਦੱਸ ਰਹੇ ਆ ਤੇ ਇਹ ਸਪਰੇਵਾਂ ਜਿਹੜੀਆਂ ਹਾਂਜੀ ਮੱਖੀ ਜਿਹੜੀ ਉੱਪਰ ਬਹਿੰਦੀ ਹੈ, ਜਿਹੜੀ ਮੱਖੀ ਬਹਿਣ ਦੀ ਵਜ੍ਹਾ ਨਾਲ ਜਿਹਦੇ ਨਾਲ ਕੀੜਾ ਪੈਣਾ ਵਾ ਉਸ ਮੱਖੀ ਨੂੰ ਕੰਟਰੋਲ ਕਰਦੀ ਆ। ਠੀਕ ਹੋ ਗਿਆ ਜੀ। ਆਪਣਾ ਨਾਮ ਕੀ ਹੈ ਜੀ ਭਲਾ? ਜ਼ਿਆਉल्ला। ਸਮੋਕ ਤੇ ਹੁਣ ਕੁਦਰਤੀ ਤੌਰ ਤੇ ਆ ਨਾ ਜੀ, ਇਹਦਾ ਕੀ ਕਰ ਸਕਦੇ ਆ? ਹੁਣ ਭਾਈ ਹੁਣੀ ਵੀ ਇਹੀ ਕਹਿ ਰਹੇ ਕਿ ਸ਼ਾਇਦ ਇਹਨਾਂ ਨੂੰ ਆਵਾਜ਼ ਆ ਰਹੀ ਹੈ, ਮੈਂ ਕਿ ਨਹੀਂ ਉਹਨਾਂ ਨੂੰ ਦਿੱਤਾ ਸੀ ਤੇ
ਉਹ ਵੀ ਇਹ ਕਹਿ ਰਹੇ ਕਿ ਸਮੋਕ ਦੀ ਵਜ੍ਹਾ ਨਾਲ ਅਸੀਂ ਠਾਂ ਜਾਣ ਡਏ ਆ, ਲੇਕਿਨ ਉਸ ਤਰ੍ਹਾਂ ਬਾਗ ਵੱਲੋਂ ਸਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੈ। ਤੇ ਮਾਸ਼ਾਅੱਲਾ ਇਹਨਾਂ ਦਾ ਮੈਂ ਅਮਰੂਦ ਵੀ ਵੇਖਣ ਡਿਆ ਵਾਂ ਕਿ ਅਮਰੂਦ ਬਿਲਕੁਲ ਸਹੀ ਹੈ, ਕਿ ਸਪਰੇਅ ਵੱਲੋਂ ਇਹਨਾਂ ਨੇ ਕਮੀ ਨਹੀਂ ਰਹਿਣ ਦਿੱਤੀ ਵੀ ਜਿਹੜਾ ਕੀੜਾ ਇਹਨੂੰ ਪਵੇ। ਕੀੜਾ ਹੁਣ ਪੱਕਾ ਅਮਰੂਦ ਦੇਖਿਆ ਵਾ ਵੀ ਕੋਈ ਇਹਦੇ ਵਿੱਚ ਕੀੜੇ ਨਹੀਂ ਹੈ। ਤੇ ਬਾਕੀ ਇਹ ਆ ਕਿ ਇਹ ਹੁਣ ਮੌਸਮ ਜਿਹੜਾ ਵਾ ਇਹ ਤੇ ਇੱਕ ਕੁਦਰਤੀ ਤੌਰ ਤੇ ਆ ਨਾ, ਇਹਦਾ ਤੇ ਕੋਈ ਬੰਦਾ ਵੀ ਜਿਹੜਾ ਨਾ ਸਦੇਬਾਬ ਨਹੀਂ ਕਰ ਸਕਦਾ ਹੈ। ਬਾਕੀ ਅੱਲਾਹ ਪਾਕ ਜਿਹੜਾ ਵਾ ਰਹਿਮਤ ਕਰੇ, ਚਲੋ ਕਿ ਅੱਲਾਹ ਪਾਕ ਨੇ ਹਰ ਬੰਦੇ ਦੀ ਰੋਜ਼ੀ ਜੋ ਮੁਕੱਦਰਾਂ 'ਚ ਲਿਖੀ ਉਹਨੂੰ ਮਿਲਣੀ ਤੇ ਹੈ, ਲੇਕਿਨ ਇਹ ਆ ਕਿ ਚਲੋ ਇਹ ਜਿਹੜਾ ਨੁਕਸਾਨ ਅੱਲਾਹ ਪਾਕ ਇਹ ਤੋਂ ਮਹਿਫੂਜ਼ ਰੱਖੇ ਕਿ ਸਾਨੂੰ ਅਗਰ ਅਖਰਾਜਾਤ ਵੀ ਪੂਰੇ ਨਹੀਂ ਹੁੰਦੇ ਤੇ ਫਿਰ ਤੇ ਕੋਈ। ਤੇ ਇਹ ਕਿਹੜੀ ਮੰਡੀ ਬੋਝਰੇ ਖਾ ਕੇ ਸਮੁੰਦਰੀ ਜਾਂ ਫੈਸਲਾਬਾਦ ਦਾ? ਸੁਧਾਰ ਮੰਡੀ ਫੈਸਲਾਬਾਦ ਚ ਇਹਨਾਂ ਦਾ ਮਾਲ ਜਾਂਦਾ। ਤੇ ਇਹ ਆੜਤੀਏ ਜਿਹੜੇ ਜੀ ਉਹ ਤਾਵਨ ਕਰਦੇ ਤੁਹਾਡੇ ਨਾਲ? ਹਾਂ ਠੀਕ। ਆੜਤੀਏ ਤਾਵਨ ਕਰਦੇ ਆ, ਠੀਕ ਹੋ ਗਿਆ ਜੀ ਮਾਸ਼ਾਅੱਲਾ। ਤੇ ਰੇਟ ਹੁਣ ਇਸ ਟਾਈਮ ਆ ਜਿਹੜੀ ਡਾਲਾ ਭਰੀ ਹੈ ਭਾਈ ਹੁਣਾਂ ਨੇ, ਇਹ ਤਕਰੀਬਨ ਕਿੰਨੇ ਕਿਲੋ ਦੀ? 10 ਕਿਲੋ ਹੋਏਗੀ ਹੋਣਗੇ? 10-11 ਕਿਲੋ ਹੈ ਨੇ। ਤੇ ਇਹ ਤਕਰੀਬਨ ਇਹ ਡੱਲ ਦਾ ਹੁਣ ਰੇਟ ਕਿੰਨਾ ਕੁ ਲੱਗਣਾ ਮਾਰਕੀਟ? 400-450 ਬਸ, ਯਾਨੀ ਕਿ 250-300 ਖਰਚਾ, 250 ਦਾ ਹੈਗਾ ਇਹ। ਯਾਨੀ ਇਹ ਦੇਖੋ ਕਿ ਇਹਨਾਂ ਨੇ 10 ਕਿਲੋ ਦਾ ਇਹਦਾ ਵਜ਼ਨ ਦੱਸਿਆ ਵਾ, ਤੇ 400 ਦੀ ਅਗਰ ਇਹਨੂੰ 400 ਨੂੰ ਤਕਸੀਮ ਕਰ ਲਓ ਜੀ 10 ਦੇ, ਇਹ 40 ਰੁਪਏ ਕਿਲੋ ਰੇਟ ਆਇਆ ਜੀ ਇਹਦਾ। ਤੇ ਇਹਦੇ 400 ਦੇ ਵਿੱਚੋਂ 200-250 ਤੁਹਾਡਾ ਖਰਚਾ ਵੀ ਨਿਕਲ ਜਾਣਾ। ਹਾਂ ਲਿਆ ਆਂਦੀ 100 ਕਿਰਾਇਆ ਹੀ ਬਣ ਨਿਕਲ ਜਾਣਾ ਹੈ। ਕੀ ਕੋਈ ਬੰਦਾ ਯਾਰ, ਕੋਈ ਵੀਡੀਓ ਐਸਾ ਬੰਦਾ ਦੇਖ ਰਿਹਾ ਵਾ ਕਿ ਜਿਹਨੇ ਅਮਰੂਦ ਖਰੀਦਣੇ ਆ ਇਹਨਾਂ ਕੋਲ, ਕਿਸੇ ਆੜਤੀਏ ਨੇ, ਕਿਸੇ ਹੋਰ ਬੰਦੇ ਨੇ, ਕੋਈ ਮੰਡੀ ਵਾਲੇ ਬੰਦੇ ਨੇ, ਤੇ ਉਹ ਵੀ ਇਹਨਾਂ ਨਾਲ ਰਾਬਤਾ ਕਰ ਸਕਦਾ। ਇਹਨਾਂ ਦਾ ਨੰਬਰ ਅਸੀਂ ਥੱਲੇ ਲਾ ਦੇਣਾ ਵਾ ਵੀਡੀਓ ਤੇ ਉਹ ਆਪਣਾ ਇਹਨਾਂ ਨਾਲ ਰਾਬਤਾ ਕਰ ਲਵੇ।